ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਬੇਕਰਸਫੀਲਡ ਕੈਲੀਫੋਰਨੀਆ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਇੰਗਲੈਂਡ ਦੇ ਵਿਦੇਸ਼ ਮੰਤਰੀ ਨੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਮੰਨਿਆ ਹੈ ਕਿ ਥੈਚਰ ਸਰਕਾਰ ਨੇ ਜੂਨ 84 ਦੇ ਘੱਲੂਘਾਰੇ ਤੋਂ ਲਗਭਗ 4 ਮਹੀਨੇ ਪਹਿਲਾਂ ਇਸ ਘੱਲੂਘਾਰੇ ਦੀ ਸਕੀਮ ਵਿੱਚ ਆਪਣੇ ਉੱਚ ਫੌਜੀ ਆਫੀਸਰ ਰਾਹੀਂ ਮਦਦ ਕੀਤੀ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਜਿਹੜੀ ਗੱਲ ਹੁਣ ਮੀਡੀਆ ਦੇ ਵਿੱਚ ਸਾਰੀ ਬਿਲਕੁਲ ਖੁੱਲ ਕੇ ਬਾਹਰ ਆ ਚੁੱਕੀ ਹੈ ਜੀ, ਉਹਦੇ ਚ ਇਸ ਗੱਲ ਤੇ ਬਹੁਤ ਅਫਸੋਸ ਰਹੂਗਾ ਸਿੱਖਾਂ ਨੂੰ ਕਿ ਜਿਨ੍ਹਾਂ ਲੋਕਾਂ ਦੇ ਨਾਲ ਅਸੀਂ ਲਗਾਤਾਰ ਵਫਾ ਕਰਦੇ ਆ ਰਹੇ ਹਾਂ, ਜਿਨ੍ਹਾਂ ਦੇ ਥਾਂ ਅਸੀਂ ਲੜੇ ਵੀ ਹਾਂ, ਜਿਨ੍ਹਾਂ ਦੀ ਖਾਤਰ ਅਸੀਂ ਜਾਨਾਂ ਵੀ ਦਿੱਤੀਆਂ, ਬਿਲਕੁਲ ਉਹਨਾਂ ਲੋਕਾਂ ਨੇ ਅਖੀਰ ਤੇ ਆ ਕੇ ਸਾਡੇ ਨਾਲ ਸਾਡੀ ਕੌਮ ਨਾਲ ਧਰੋਹ ਕਮਾਇਆ। ਹਾਂਜੀ, ਸੋ ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਅੱਜ ਵੀ ਇਹ ਪਰੇਸ਼ਾਨ ਕਰ ਰਹੀ ਹੈ ਕਿ ਏਦਾਂ ਦੇ ਹਾਲਾਤ ਦੇ ਵਿੱਚ ਜਦੋਂ ਕਿ ਇੱਕ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਨ ਦੀਆਂ ਜਿਹੜੀਆਂ ਸਕੀਮਾਂ ਘੜੀਆਂ ਜਾ ਰਹੀਆਂ ਨੇ ਜੀ, ਤੇ ਉੱਥੋਂ ਦੀ ਇੰਗਲੈਂਡ ਦੀ ਮਹਾਰਾਣੀ ਜਿਹੜੀ ਹੈ ਉਹ ਹਿੰਦੁਸਤਾਨ ਦੀ ਮਹਾਰਾਣੀ ਨੂੰ ਇਹ ਸਲਾਹ ਦੇ ਰਹੀ ਹੈ, ਆਪਣੀ ਫੋਰਸ ਦੇ ਰਾਹੀਂ ਮਦਦ ਕਰ ਰਹੀ ਹੈ। ਉਹਨੂੰ ਸਾਰਾ ਪਲਾਨ ਕੀਤਾ ਜਾ ਰਿਹਾ ਕਿ ਕਿਵੇਂ ਜਿਹੜਾ ਹਮਲਾ ਕੀਤਾ ਜਾਵੇ ਜੀ, ਬਿਨਾਂ ਉਸ ਗੱਲ ਨੂੰ ਸਮਝੇ ਕਿ ਉਹਦੀ ਸੀਰੀਅਸਨੈਸ ਕੀ ਹੈ। ਉਹ ਜਿਹੜੇ ਇਲਜ਼ਾਮ ਜਿਹੜੇ ਸਿੱਖਾਂ ਤੇ ਲਾਏ ਜਾ ਰਹੇ ਉਸ ਵੇਲੇ ਦੀ ਇੰਦਰਾ ਗਾਂਧੀ ਵੱਲੋਂ ਜਾਂ ਉਹਨਾਂ ਦੀ ਸਰਕਾਰ ਵੱਲੋਂ, ਉਹਨਾਂ ਦੀ ਘੋਖ ਕੀਤੇ ਬਗੈਰ ਹੀ ਉਸ ਸਰਕਾਰ ਦੀ ਮਦਦ ਕਰਨੀ ਹੈ, ਮੈਂ ਸਮਝਦਾ ਕਿ ਸਿੱਖਾਂ ਨਾਲ ਇੱਕ ਬਹੁਤ ਵੱਡਾ ਧਰੋਹ ਹੈ ਜੀ। ਪਰ ਫਿਰ ਵੀ ਇੱਕ ਗੱਲ ਦਾ ਉਹਨਾਂ ਨੂੰ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਉਹਨਾਂ ਨੇ 30 ਸਾਲ ਬਾਅਦ ਵੀ ਉਹਨਾਂ ਨੇ ਉਸ ਗੱਲ ਨੂੰ ਛੁਪਾਇਆ ਨਹੀਂ ਹੈ। ਇਹ ਗੱਲ ਕਿਸੇ ਇੰਡੀਅਨ ਮੀਡੀਆ ਨੇ ਜਾਂ ਕਿਸੇ ਪੰਜਾਬੀ ਮੀਡੀਆ ਨੇ ਜਾਂ ਕਿਸੇ ਹੋਰ ਸੋਸ਼ਲ ਨੈਟਵਰਕ ਨੇ ਬਾਹਰ ਨਹੀਂ ਲਿਆਂਦੀ। ਤੇ ਉਹਨਾਂ ਦਾ ਜਿਹੜਾ ਪਾਰਲੀਮੈਂਟ ਜਿਹੜਾ ਵਿਦੇਸ਼ ਮੰਤਰੀ ਹੈ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਬਾਹਰ ਲੈ ਕੇ ਆਂਦੀ ਹੈ। ਇਹਦੇ ਲਈ ਸਾਡਾ ਉਹਦਾ ਧੰਨਵਾਦ ਵੀ ਕਰਨਾ ਬਣਦਾ। ਪਰ ਇਹ ਜਿਹੜਾ ਸਿੱਖਾਂ ਦਾ ਇਤਰਾਜ਼ ਹੈ ਇਹਦੇ ਤੇ ਉਹਨਾਂ ਨੂੰ ਇਸ ਗੱਲ ਲਈ ਮੈਂ ਸਮਝਦਾ ਕਿ ਇੱਕ ਵਾਰ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ। ਤੇ ਉਸ ਵੇਲੇ ਦੀ ਸਰਕਾਰ ਨੇ ਜੋ ਕੁਛ ਉਹਨਾਂ ਨੇ ਸਿੱਖਾਂ ਨਾਲ ਧਰੋਹ ਕੀਤਾ ਹੈ ਉਹਦੀ ਉਹ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ। ਬਿਲਕੁਲ। ਦੂਸਰੇ ਪਾਸੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂ ਕਿ ਜਿੱਥੇ ਅੱਜ ਸਾਡੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ, ਤਖਤਾਂ ਦੇ ਜਥੇਦਾਰ ਇੱਕ ਦੂਜੇ ਤੋਂ ਮੋਹਰੇ ਹੋ ਕੇ ਬਿਆਨ ਦੇ ਰਹੇ ਆ, ਬਦਕਿਸਮਤ ਇਹ ਹੈ ਕਿ ਅਜੇ ਤੱਕ ਕਿਸੇ ਮੀਡੀਆ ਨੇ ਇਹਨਾਂ ਨੂੰ ਇਹ ਸਵਾਲ ਨਹੀਂ ਪੁੱਛਿਆ ਕਿ ਜਿਹੜੇ ਦਰਬਾਰ ਸਾਹਿਬ ਦੇ ਹਮਲੇ ਦੀ ਤੁਸੀਂ ਉਹਨਾਂ ਤੋਂ ਮਾਫੀ ਮੰਗਵਾਉਣੀ ਚਾਹੁੰਦੇ ਆ, ਕੀ ਤੁਹਾਡੇ ਅਕਾਲੀਆਂ ਨੇ, ਕੀ ਤੁਹਾਡੇ ਜਥੇਦਾਰਾਂ ਨੇ, ਕੀ ਤੁਹਾਡੇ ਸੰਤ ਸਮਾਜ ਨੇ, ਜਾਂ ਉਹ ਲੋਕ ਜਿਹੜੇ ਉਸ ਵੇਲੇ ਸਰਕਾਰ ਦੇ ਨਾਲ ਰਲੇ ਹੋਏ ਸੀਗੇ ਜਿਨ੍ਹਾਂ ਨੇ 18 ਮੀਟਿੰਗਾਂ ਜਿਹੜੀਆਂ ਕੇਂਦਰ ਸਰਕਾਰ ਨਾਲ ਕੀਤੀਆਂ, ਜਿਨ੍ਹਾਂ ਚੋਂ ਕੁਝ ਚੰਡੀਗੜ੍ਹ ਚ ਹੋਈਆਂ, ਕੁਝ ਦਿੱਲੀ ਚ ਹੋਈਆਂ, ਉਹਨਾਂ ਦੇ ਵਿੱਚ ਸਾਰੇ ਇਹਨਾਂ ਦੇ ਨਾਂ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਚਾਹੇ ਉਹ ਗੁਰਚਰਨ ਸਿੰਘ ਟੌਹੜਾ ਸੀ, ਚਾਹੇ ਉਹ ਕੈਪਟਨ ਸੀ ਜਾਂ ਤਲਵੰਡੀ ਸੀ, ਇਹਨਾਂ ਸਾਰਿਆਂ ਦੇ ਨਾਂ ਜਿਹੜੇ ਉਹਦੇ ਬਲਵੰਤ ਸਿੰਘ ਰਾਮੂਵਾਲੀਆ, ਤਕਰੀਬਨ 10 ਚੋਟੀ ਦੇ ਲੀਡਰ ਜਿਹੜੇ ਸਿੱਖਾਂ ਦੇ ਉਹਨਾਂ ਦੇ ਨਾਮ ਦੇ ਜਿਨ੍ਹਾਂ ਨੇ ਜਾ ਕੇ ਕੇਂਦਰ ਦੀ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਕਿ ਭਾਈ ਸਾਡੇ ਹੱਥੋਂ ਹੁਣ ਸਾਰੀ ਗੱਲ ਨਿਕਲ ਗਈ ਹੈ ਤੇ ਅਸੀਂ ਤੁਹਾਡੀ ਮਦਦ ਦੀ ਸਾਨੂੰ ਲੋੜ ਹੈ। ਧਵਨ ਦੀ ਚਿੱਠੀ ਸਾਹਮਣੇ ਆ ਚੁੱਕੀ ਹੈ, ਉਹਦੀ ਅਨੇਕਾਂ ਵਾਰੀ ਗੱਲ ਹੋ ਚੁੱਕੀ ਹੈ ਜੀ। ਸੋ ਮੈਂ ਸਮਝਦਾ ਕਿ ਜਿੱਥੇ ਇੰਗਲੈਂਡ ਦੀ ਸਰਕਾਰ ਨੇ ਸਿੱਖਾਂ ਨਾਲ ਜਿੱਥੇ ਧੋਖਾ ਕੀਤਾ ਹੈ ਜਾਂ ਇਹ ਗੱਲ ਇੰਨਾ ਲੰਮਾ ਸਮਾਂ ਦੱਬੀ ਰਹੀ ਹੈ, ਉਹਦੇ ਨਾਲ ਉਹਨਾਂ ਦੀ ਦਿਆਨਤਦਾਰੀ ਵੀ ਇਹ ਹੈ ਕਿ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਂਦੀ ਹੈ ਔਰ ਉਹਨਾਂ ਨੇ ਆਪਣੀ ਸਰਕਾਰ ਨੂੰ ਇਹ ਜਿਹੜਾ ਸਵਾਲ ਖੜਾ ਕੀਤਾ ਹੈ ਕਿ ਇਹਦੇ 'ਚ ਇਸ ਗੱਲ ਦੀ ਛਾਣਬੀਣ ਹੋਣੀ ਚਾਹੀਦੀ ਹੈ, ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਸ ਵੇਲੇ ਇੰਗਲੈਂਡ ਦੀ ਸਰਕਾਰ ਦਾ ਉਹਦੇ 'ਚ ਕਿੰਨਾ ਕੁ ਰੋਲ ਸੀਗਾ ਜੀ ਜੀ। ਬਿਲਕੁਲ। ਪਰ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਉਹਨਾਂ ਨੇ ਤਾਂ ਆਪਣੀ ਸਰਕਾਰ ਨੂੰ, ਆਪਣੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਤੇ ਸਾਰਿਆਂ ਨੂੰ ਆਰਡਰ ਕਰ ਦਿੱਤੇ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰੋ ਕਿ ਇੰਗਲੈਂਡ ਦੀ ਸਰਕਾਰ ਦਾ ਉਹਦੇ 'ਚ ਕੀ ਰੋਲ ਸੀਗਾ। ਪਰ ਅੱਜ ਤੱਕ ਜਿਹੜੇ ਅਕਾਲੀ ਹਰ 2-3 ਸਾਲ ਬਾਅਦ ਜਦੋਂ ਵੀ ਕਿਤੇ ਇਲੈਕਸ਼ਨ ਹੁੰਦੀ ਹੈ, ਚਾਹੇ ਉਹ ਪਾਰਲੀਮੈਂਟ ਦੀ ਹੋਵੇ ਚਾਹੇ ਵਿਧਾਨ ਸਭਾ ਦੀ ਹੋਵੇ, ਉਹ ਇਸ ਗੱਲ ਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਕਿ ਦੇਖੋ ਸਿੱਖਾਂ ਦਾ ਜੀ ਕਤਲੇਆਮ ਹੋਇਆ ਹੈ, ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਇਹਦੇ ਲਈ ਕਾਂਗਰਸ ਜ਼ਿੰਮੇਵਾਰ ਹੈ।
ਠੀਕ ਹੈ, ਕਾਂਗਰਸ ਜ਼ਿੰਮੇਵਾਰ ਹੈ, ਪਰ ਜੇ ਅਸੀਂ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਦਾ ਸੌਦਾ ਲਾਇਆ ਜੀ, ਪਰ ਕੇਰ ਸਿੰਘ ਨੂੰ, ਸਰਦਾਰ ਕੇਰ ਸਿੰਘ ਨੂੰ ਕਿਉਂ ਸਜ਼ਾ ਦਿੱਤੀ ਗਈ, ਉਹਨੂੰ ਕਿਉਂ ਫਾਂਸੀ ਲਾਇਆ ਗਿਆ? ਸਿਰਫ ਇਸ ਕਰਕੇ ਕਿ ਉਹਨੂੰ ਇਹ ਗੱਲ ਜਿਹੜਾ ਤਾਣਾ ਬਾਣਾ ਬੁਣਿਆ ਗਿਆ ਕਿ ਉਹ ਸਾਜ਼ਿਸ਼ ਜਿਹੜੀ ਹੈ ਉਹ ਕੇਰ ਸਿੰਘ ਵੱਲੋਂ ਘੜੀ ਗਈ। ਹਾਂਜੀ, ਪਰ ਜੇ ਕੇਰ ਸਿੰਘ ਨੂੰ ਫਾਂਸੀ ਹੋ ਸਕਦੀ ਹੈ ਸਾਜ਼ਿਸ਼ ਘੜਨ ਦੇ ਵਿੱਚ, ਤਾਂ ਮੈਂ ਕਹਿੰਦਾ ਜੇ ਇੰਦਰਾ ਗਾਂਧੀ ਨੂੰ ਸਜ਼ਾ ਮਿਲ ਸਕਦੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂ ਨਹੀਂ ਮਿਲੀ? ਜੀ ਬਿਲਕੁਲ ਬਿਲਕੁਲ ਵੀਰ ਜੀ। ਹਾਂ, ਤੇ ਇਹ ਬੰਦੇ ਉਨੇ ਹੀ ਦੋਸ਼ੀ ਨੇ ਜਿੰਨੀ ਇੰਦਰਾ ਗਾਂਧੀ ਸੀ, ਹਾਂਜੀ, ਜਿੰਨੀ ਸਰਕਾਰ ਉਸ ਵੇਲੇ ਦੀ ਦੋਸ਼ੀ ਸੀ, ਜੀ, ਉਨੇ ਹੀ ਇਹ ਜਿਹੜੇ ਪੰਜਾਬ ਦੇ ਅਕਾਲੀ ਸੀ ਉਨੇ ਹੀ ਇਹ ਵੀ ਦੋਸ਼ੀ ਸੀਗੇ। ਹਾਂਜੀ, ਦੂਜੇ ਪਾਸੇ ਜੇ ਅਸੀਂ ਭਾਜਪਾ ਦੀ ਗੱਲ ਕਰ ਲਈਏ, ਜੀ, ਜੇ ਅਸੀਂ ਆਰਐਸਐਸ ਦੀ ਗੱਲ ਕਰ ਲਈਏ, ਜੀ, ਜੇ ਅਸੀਂ ਸ਼ਿਵ ਸੈਨਾ ਦੀ ਗੱਲ ਕਰ ਲਈਏ, ਜਾਂ ਜੀ, ਹੋਰ ਜਿੰਨੀਆਂ ਹਿੰਦੂ ਜਿਹੜੀਆਂ ਕੱਟੜ ਜਥੇਬੰਦੀਆਂ ਉਹਨਾਂ ਦੀਆਂ, ਹਾਂਜੀ, ਉਹਨਾਂ ਦਾ ਉਸ ਵੇਲੇ ਕੀ ਰੋਲ ਰਿਹਾ ਹੈ? ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਹਿੰਦੂ ਰਹਿ ਰਹੇ ਨੇ ਉਹ ਜੀ, ਸਾਰੇ ਲਿਜਾ ਕੇ ਤੇ ਮਠਿਆਈਆਂ ਦੇ ਰਹੇ ਨੇ ਫੌਜੀਆਂ ਨੂੰ। ਹਾਂਜੀ, ਉਹਨਾਂ ਦਾ ਕੀ ਰੋਲ ਹੈ? ਉਹਦੀ ਕੋਈ ਇਨਵੈਸਟੀਗੇਸ਼ਨ ਹੋਈ ਹੈ? ਕਿਹੜੇ ਕਿਹੜੇ ਬੰਦੇ ਸੀਗੇ ਜਿਹੜੇ ਇਸ ਚੀਜ਼ ਜਿਨ੍ਹਾਂ ਨੇ ਇਹ ਸਾਰੀ ਗੱਲ ਨੂੰ ਐਕਸਲੇਟ ਕੀਤਾ ਹੈ? ਇਹ ਗੱਲਾਂ ਜਿਹੜੀਆਂ ਸਾਰੀਆਂ ਜਿੱਥੇ ਅਸੀਂ ਉਸ ਜਿਹੜੀ ਇੰਗਲੈਂਡ ਦੀ ਸਰਕਾਰ ਹੈ ਜੀ, ਜਾਂ ਮਾਰਗਰੇਟ ਥੈਚਰ ਦੀ ਜਿਹੜੀ ਭੂਮਿਕਾ ਹੈ ਉਹਦੀ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਆ, ਤਾਂ ਹਾਂਜੀ, ਉਹਦੇ ਨਾਲ ਸਾਨੂੰ ਇਹ ਵੀ ਗੱਲ ਜੋੜਨੀ ਚਾਹੀਦੀ ਹੈ ਕਿ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਅਜੇ ਜਿਉਂਦਾ ਹੈ, ਜਗਦੇਵ ਸਿੰਘ ਤਲਵੰਡੀ, ਕੈਪਟਨ ਅਮਰਿੰਦਰ ਸਿੰਘ ਤੇ ਹੋਰ ਜਿਹੜੇ ਬੰਦੇ ਉਸ ਵੇਲੇ ਭਾਈਵਾਲ ਸੀ ਜਿਨ੍ਹਾਂ ਨੇ ਇਹ ਸਾਰੀਆਂ ਸਾਜ਼ਿਸ਼ਾਂ ਰਚੀਆਂ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਉਹਨਾਂ ਦਾ ਰੋਲ ਵੀ ਜਿਹੜਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇੱਕ ਹੋਰ ਮੁੱਦਾ ਸਾਹਮਣੇ ਆਇਆ, ਜਿਵੇਂ ਗਿਆਨੀ ਜੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਆਪਣੇ ਪਿਤਾ ਦਾ ਬਚਾਅ ਕਰਦੇ ਕਿਹਾ ਹੈ ਕਿ ਜੂਨ 84 ਹੋਵੇ ਚਾਹੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਵੇ, ਉਹਨਾਂ ਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਤੇ ਉਹ ਬੇਬਸ ਸਨ। ਤੁਹਾਨੂੰ ਕੀ ਲੱਗਦਾ ਕਿ ਜੂਨ 84 ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਿੱਚ ਗਿਆਨੀ ਜੈਲ ਸਿੰਘ ਦੀ ਭੂਮਿਕਾ ਕੀ ਸੀ? ਕੀ ਉਹ ਸੱਚਮੁੱਚ ਬੇਬਸ ਸਨ? ਇਸ ਬਾਰੇ ਜਾਣਕਾਰੀ ਦਿਓ। ਇਹ ਦੇਖੋ, ਇਹ ਗੱਲ ਜਿਹੜੀ ਹੈ ਬਿਲਕੁਲ ਕਲੀਅਰ ਹੈ ਕਿ ਉਹ ਇੱਕ ਕਮਜ਼ੋਰ ਬੰਦਾ ਸੀਗਾ ਜੀ, ਜਾਣੇ ਉਸ ਵੇਲੇ ਦੀਆਂ ਉਹਦੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਉਹਦੇ ਕੰਮ ਨੇ ਜਿਹੜੇ, ਜਾਂ ਉਹਦੀ ਜਿਹੜੀ ਖੁਸ਼ਾਮਦ ਦੀ ਜਿਹੜੀ ਐਗਜ਼ਾਮਪਲ ਜਿਹੜੀ ਹੈ ਸਾਡੇ ਸਾਹਮਣੇ ਹੈ ਕਿ ਉਹ ਬੰਦਾ ਕਹਿੰਦਾ ਵੀ ਮੈਂ ਇਹਨਾਂ ਦੇ ਜੋੜੇ ਵੀ ਝਾੜਨ ਨੂੰ ਤਿਆਰ ਹਾਂ। ਸੰਜੇ ਗਾਂਧੀ ਚੰਡੀਗੜ੍ਹ ਆਉਂਦਾ ਹੈ, ਉਹਦੇ ਜੋੜੇ ਜਿਹੜੇ ਆ ਚੱਕ ਕੇ ਉਹਦੇ ਪੈਰਾਂ 'ਚ ਪਾਉਂਦਾ ਹੈ। ਤਾਂ ਇਹ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲ ਨੇ ਕਿ ਜਦੋਂ ਬੰਦੇ ਮੋਰਲੀ ਡਿੱਗ ਪੈਂਦੇ ਆ, ਜਦੋਂ ਉਹਨਾਂ ਦੇ ਅੰਦਰੋਂ ਅਖਲਾਕ ਜਿਹੜਾ ਖਤਮ ਹੋ ਜਾਂਦਾ ਹੈ। ਹਾਂਜੀ, ਸੋ ਉਹਨਾਂ ਨੇ ਉਸ ਬੰਦੇ ਨੂੰ ਰਾਸ਼ਟਰਪਤੀ ਇਸੇ ਕਰਕੇ ਹੀ ਬਣਾਇਆ ਸੀ ਕਿ ਉਹਨਾਂ ਨੇ ਉਹਨੂੰ ਚੰਗੀ ਤਰ੍ਹਾਂ ਘੋਖ ਲਿਆ ਸੀ ਕਿ ਇਸ ਬੰਦੇ ਦੇ ਅੰਦਰ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਹਾਂਜੀ, ਸੋ ਜਦੋਂ ਉਸ ਵੇਲੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਗੱਲ ਹੈ, ਇਹ ਗੱਲ ਜਿਹੜੀ ਹੈ ਅਸੀਂ ਸਾਰੇ ਹੀ ਅੰਡਰਸਟੈਂਡ ਕਰਦੇ ਹਾਂ। ਨਾ ਉਹਨੂੰ ਪੁੱਛਿਆ ਗਿਆ, ਨਾ ਉਹਨੂੰ ਦੱਸਿਆ ਗਿਆ, ਨਾ ਉਹਨੂੰ ਇਹਦੇ ਬਾਰੇ ਕੋਈ ਨੌਲੇਜ ਸੀਗਾ ਤੇ ਨਾ ਉਹ ਕੁਝ ਕਰ ਸਕਦਾ ਸੀ। ਈਵਨ ਜੇ ਉਹਨੂੰ ਪਤਾ ਵੀ ਹੁੰਦਾ ਤਾਂ ਵੀ ਉਹ ਕੁਝ ਨਹੀਂ ਸੀ ਕਰ ਸਕਦਾ ਕਿਉਂਕਿ ਉਹਦੇ ਹੱਥ ਵੱਸ ਕੋਈ ਚੀਜ਼ ਨਹੀਂ ਸੀਗੀ। ਉਹਨੂੰ ਬਿਲਕੁਲ ਜਿੱਦਾਂ ਉਹਨਾਂ ਨੇ ਕਿਹਾ ਵੀ ਜਿਹੜੇ ਫੋਨ ਉਹਦੇ ਡਿਸਕਨੈਕਟ ਕਰਤੇ ਸੀਗੇ, ਇਹ ਗੱਲ ਉਹਦੀ ਬੇਟੀ ਨੇ ਅੱਜ ਦੱਸੀ ਹੈ। ਪਰ ਸਾਨੂੰ ਲੰਮਾ ਸਮਾਂ ਪਹਿਲਾਂ ਇਹ ਗੱਲ ਜਿਹੜੀ ਹੈ ਕਿ ਉਹਨੂੰ ਇੱਕ ਤਰ੍ਹਾਂ ਦੀ ਹਾਊਸ ਅਰੈਸਟ ਜਿਹੜੀ ਕਰ ਦਿੱਤੀ ਗਈ ਸੀ ਤੇ ਉਹਨੂੰ ਘਰ ਦੇ ਵਿੱਚ ਉਹਦੇ ਬੰਦੀ ਬਣਾ ਕੇ ਤਾਂ ਇਹ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਔਰ ਜਿਵੇਂ ਫੌਜਾਂ ਚੜਾਈਆਂ ਗਈਆਂ। ਜਿਹੜੀ ਗੱਲ ਉਹਨਾਂ ਨੇ ਕਹੀ ਹੈ ਬੀਬੀ ਗੁਰਦੀਪ ਕੌਰ ਨੇ, ਉਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅੱਜ ਵੀ ਇਹੋ ਜਿਹੇ ਕਮਜ਼ੋਰ ਵਿਰਤੀ ਦੇ ਲੋਕ ਜਿਹੜੇ ਆ ਉਹ ਸਿੱਖੀ ਨੂੰ ਢਾਲ ਰਹੇ ਆ, ਉਹ ਸਿੱਖਾਂ ਦਾ ਘਾਣ ਕਰ ਰਹੇ ਆ, ਚਾਹੇ ਉਹ ਜਥੇਦਾਰ ਹੋਣ, ਚਾਹੇ ਉਹ ਸੰਤ ਸਮਾਜ ਹੋਵੇ, ਚਾਹੇ ਉਹ ਬਾਬਾ ਧੰਮਾ ਹੋਵੇ, ਤੇ ਜਾਂ ਇਹੋ ਜਿਹੇ ਹੋਰ ਜਿਹੜੇ ਇਹਨਾਂ ਦੇ ਪਿਛਲਗ ਜਿਹੜੇ ਹੈਗੇ ਨੇ, ਉਹ ਅੱਜ ਆਰਐਸਐਸ ਦੇ ਅੱਡੇ ਚੜ ਕੇ ਬੀਜੇਪੀ ਰਾਹੀਂ ਜਿਵੇਂ ਚਾਹੇ ਕੁਰਸੀ ਦੇ ਲਾਲਚ ਨੂੰ ਲਾ ਲਓ। ਪ੍ਰਕਾਸ਼ ਸਿੰਘ ਬਾਦਲ ਕੀ ਕਰ ਰਿਹਾ ਅੱਜ? ਜਿਹੜਾ ਗਿਆਨੀ ਜੈਲ ਸਿੰਘ ਨੇ ਨੁਕਸਾਨ ਕੀਤਾ ਉਹ ਸ਼ਾਇਦ ਲੋਕੀ ਭੁੱਲ ਜਾਣ ਆਉਣ ਵਾਲੇ ਸਮੇਂ 'ਚ, ਪਰ ਜੋ ਕੁਝ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੀਤਾ ਹੈ ਜਾਂ ਕਰ ਰਿਹਾ ਹੈ, ਮੈਂ ਬੜੀ ਵਾਰੀ ਇਹ ਗੱਲ ਕਹਿਣਾ ਕਿ ਉਹਨਾਂ ਨੇ, ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ, ਉਹਨਾਂ ਨੇ ਸਿੱਖਾਂ ਨੂੰ ਮਾਰਿਆ, ਉਹਨਾਂ ਨੇ ਸਿੱਖਾਂ ਦੇ ਗੁਰੂ ਘਰ ਢਾਏ ਨੇ, ਪਰ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਇਹਨੇ ਸਿੱਖੀ ਨੂੰ ਮਾਰਿਆ। ਇਹਨਾਂ ਨੇ ਸਿੱਖਾਂ ਦੇ ਅੰਦਰੋਂ ਸਿੱਖੀ ਮਾਰ ਦਿੱਤੀ ਹੈ। ਇਹਨਾਂ ਨੇ ਨਵੇਂ ਇਸ਼ੂ, ਆ ਮਰਿਆਦਾ ਦਾ ਇਸ਼ੂ, ਲੰਡਰ ਦਾ ਇਸ਼ੂ, ਜਾਂ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜਿਵੇਂ ਆ ਤੁਸੀਂ ਸਾਰੇ ਹੁਣ ਸੋਸ਼ਲ ਮੀਡੀਆ 'ਚ ਦੇਖ ਰਹੇ ਹੋ ਕਿ ਜੋ ਕੁਝ ਪਟਨਾ ਸਾਹਿਬ ਦੇ ਵਿੱਚ ਹੋਇਆ ਤੇ ਉਹਦੇ ਨਾਲ ਸਿੱਖਾਂ ਨਾਲ ਜੋ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਹਰ ਸਿੱਖ ਨੂੰ ਪਤਾ, ਹਰ ਗੈਰਤਮੰਦ ਸਿੱਖ
ਉਹ ਜਿਹੜਾ ਉਹ ਅਜੇ ਤੱਕ ਮੂੰਹ ਚੱਕਣ ਦੇ ਕਾਬਿਲ ਨਹੀਂ ਹੈ। ਜੀ ਪਰ ਇਹਨਾਂ ਬੇਸ਼ਰਮਾਂ ਨੇ ਬੜੀ ਢੀਠਤਾਈ ਨਾਲ ਇਹ ਕਹਿ ਕੇ ਕਿ ਉਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸ਼ਿਕਾਇਤ ਨਹੀਂ ਆਈ, ਇਸ ਕਰਕੇ ਉਹ ਜਿਹੜਾ ਇਸ਼ੂ ਹੈ ਉਹਨੂੰ ਡੰਪ ਕਰ ਦਿੱਤਾ ਹੈ। ਹਾਂਜੀ ਇਹ ਜਥੇਦਾਰਾਂ ਦਾ ਅੱਜ ਕੱਲ ਦਾ ਜਿਹੜਾ ਉਹ ਹੈਗਾ, ਜਦੋਂ ਉਹਨਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਾ ਪਾਇਆ ਜੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਬੰਦਾ ਜਿਹਦੇ ਅੰਦਰੋਂ ਜ਼ਮੀਰ ਮਰ ਜੇ ਹਾਂਜੀ ਉਹਨੂੰ ਸਿੱਖ ਕਹਾਉਣ ਦਾ, ਉਹਨੂੰ ਸਿੱਖ ਕਹਿਣ ਦਾ ਹੱਕ ਹੀ ਕੋਈ ਨਹੀਂ ਹੈ। ਬਿਲਕੁਲ ਕਿਉਂਕਿ ਸਿੱਖ ਤਾਂ ਇੱਕ ਨਾਂ ਹੀ ਇਹੋ ਜਿਹਾ, ਇੱਕ ਗੈਰਤ ਦਾ ਦੂਸਰਾ ਨਾਂ ਜਿਹੜਾ ਸਿੱਖ ਹੈ। ਹਾਂਜੀ ਜਿਹੜੇ ਬੰਦੇ ਦੇ ਅੰਦਰੋਂ ਗੈਰਤ ਮਰ ਗਈ, ਉਹਨੂੰ ਪਤਾ ਵੀ ਲੱਗ ਗਿਆ ਸੀ ਤਾਂ ਉਹ ਤੋਂ ਬਾਅਦ ਉਹਨੇ ਕੀ ਕੀਤਾ? ਜੇ ਉਹ ਇਹ ਕਹਿੰਦੇ ਆ ਕਿ ਉਸ ਵੇਲੇ ਉਹਨੂੰ ਭੁਲੇਖੇ 'ਚ ਰੱਖਿਆ ਗਿਆ, ਉਹਨੂੰ ਦੱਸਿਆ ਨਹੀਂ ਗਿਆ ਕੁਝ ਵੀ, ਪਰ ਜਦੋਂ ਉਹਨੂੰ ਪਤਾ ਲੱਗ ਗਿਆ ਫਿਰ ਉਹਨੇ ਕੀ ਰਿਐਕਸ਼ਨ ਕੀਤਾ? ਕੁਝ ਵੀ ਨਹੀਂ। ਬਿਲਕੁਲ। ਸੋ ਇੱਕ ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਭਰਮਾਉਣ ਵਾਸਤੇ, ਜਾਂ ਮੈਂ ਸਮਝਦਾ ਕਿ ਮੀਡੀਆ ਵੀ ਆਪਣਾ ਤੋਰੀ ਫੁਲਕਾ ਤੋੜਨ ਵਾਸਤੇ ਜਿਹੜੇ ਇਦਾਂ ਦੇ ਇਸ਼ੂ ਲੈ ਆਉਂਦੇ ਨੇ ਜੀ। ਮੇਰਾ ਨਹੀਂ ਖਿਆਲ ਕਿ ਇਹ ਜਿਹੜੀਆਂ ਗੱਲਾਂ ਜਿਹੜੀਆਂ ਅੱਜ ਕੌਮ ਨੂੰ ਦੱਸਣ ਦੀ ਲੋੜ ਹੈ ਕਿ ਗਿਆਨੀ ਜੈਲ ਸਿੰਘ ਬੇਵੱਸ ਸੀਗਾ, ਸਾਨੂੰ ਇਹ ਦੱਸਣ ਦੀ ਲੋੜ ਹੈ ਕਿ 1978 ਤੋਂ ਲੈ ਕੇ ਕਿਹੜੇ ਲੋਕਾਂ ਨੇ ਕੌਮ ਨਾਲ ਧਰੋਹ ਕਮਾਇਆ, ਕੌਮ ਨਾਲ ਗਦਾਰੀਆਂ ਕੀਤੀਆਂ, ਕਿੱਥੇ ਕਿੱਥੇ ਧੋਖਾ ਕੀਤਾ ਹੈ, ਤੇ ਕੌਮ ਜਿਹੜੀ ਕਿੰਨੀ ਕੁ ਵਾਰੀ ਧੋਖਾ ਖਾ ਚੁੱਕੀ ਹੈ ਪਿਛਲੇ 30 ਸਾਲਾਂ 'ਚ। ਅੱਜ ਇਹ ਦੱਸਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਧੋਖਿਆਂ ਤੋਂ ਕਿਵੇਂ ਬਚਣਾ। ਜੀ ਬਿਲਕੁਲ ਵੀਰ ਜੀ, ਇਹਨਾਂ ਸੰਬੰਧੀ ਵੀ ਅਸੀਂ ਤੁਹਾਡੇ ਨਾਲ ਫਿਰ ਤੋਂ ਸਿੱਖ ਸੰਗਤਾਂ ਨੂੰ ਰੂਬਰੂ ਕਰਾਵਾਂਗੇ, ਇਹਨਾਂ ਸੰਬੰਧੀ ਵੀ ਵਾਪਸ ਸਵਾਲ ਜਵਾਬ ਕਰਾਂਗੇ। ਪਰ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੀਆਂ ਸਿੱਖ ਸੰਗਤਾਂ ਦੇ ਰੂਬਰੂ ਕੀਤੇ। ਇਸੇ ਤਰ੍ਹਾਂ ਫਿਰ ਤੋਂ ਤੁਹਾਡੇ ਸਿੱਖ ਸੰਗਤਾਂ ਦੇ ਰੂਬਰੂ ਅਸੀਂ ਕਰਵਾਉਂਦੇ ਰਹਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।